ਕਿ ਕਲਾ ਨੂੰ ਚਾਹੁਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਇਹ ਵੀ ਪਾਕਿਸਤਾਨ 'ਚ, ਵਾਹ ਤੇ ਹਰਮੰਦਰ ਸਾਹਿਬ ਦੇ ਲਈ ਲੱਖ ਸ਼ੁਕਰਾਨੇ, ਪਰ ਨਨਕਾਣਾ ਪਾਕਿਸਤਾਨ 'ਚ। ਆਹਾ ਆਹਾ I want you to see the elite class of Lahore. I want to show you the brightest side of the Lahore, the people who build the Lahore. And I have the golden visa from Dubai. ਮੇਰੇ ਤੋਂ ਨਹੀਂ ਕਰੈਕਟਰ ਪੜਿਆ ਨਾ, ਮੇਰਾ ਹਾਸਾ ਨਿਕਲ ਗਿਆ। ਕਿਉਂ ਆਪਾਂ ਸ਼ੁਰੂਆਤ ਭਾਜੀ ਚੁਗਲੀਆਂ ਤੋਂ ਕਰ ਲਈ ਇੱਥੇ। ਉਸ ਤੋਂ ਬਾਅਦ ਕਮੈਂਟ ਆਉਣੇ ਸ਼ੁਰੂ ਹੋ ਗਏ ਪਾਕਿਸਤਾਨ ਤੋਂ। ਕਿਸੇ ਦਾ ਕਮੈਂਟ ਆਉਣਾ ਫੈਸਲਾਬਾਦ ਤੋਂ ਬਹੁਤ ਸਾਰਾ ਪਿਆਰ, ਕਿਸੇ ਦਾ ਆਉਣਾ ਲਾਹੌਰ ਤੋਂ ਬਹੁਤ ਸਾਰਾ ਪਿਆਰ। ਜੇ ਇੰਨਾ ਸਾਰਾ ਕੁਝ ਚੰਗਾ ਤੇ ਫਿਰ ਤੂੰ ਵੀ ਚੱਲ ਜਾ ਉੱਥੇ ਪਾਕਿਸਤਾਨ। ਇਸ ਤਰੀਕੇ ਨਾਲ। ਹਾਂ, ਵੈਬ ਸੀਰੀਜ਼ ਜਾਂ ਫਿਲਮ ਕੀਤੀ ਵੀ ਜਾਂ ਕਰਨ ਵੀ ਜਾ ਰਹੇ ਹੁਣ ਅਸੀਂ ਵੈਬ ਸੀਰੀਜ਼ ਖੁਦ ਸ਼ੂਟ ਕੀਤੀ ਹੈ ਤੇ ਉਹਦੀ ਵੀ ਸਟੋਰੀ ਕੀਤੀ ਆ, ਉਹਦੇ ਚ ਅਦਾਕਾਰੀ ਵੀ ਆ ਕੀਤੀ। ਓ ਦਿਲਜੀਤ ਦੋਸਾਂਝ, ਯੂ ਲੁਕਿੰਗ ਲਾਈਕ ਦਿਲਜੀਤ ਦੋਸਾਂਝ। ਭਾਜੀ ਕਮੈਂਟਾਂ ਦੇ ਵਿੱਚ ਪਤਾ ਕੀ ਹੋਣਾ, ਦਿਲਹਾਰ ਦੋਸਾਂਝ ਹੋਣਾ, ਦਿਲਜੀਤ ਨਹੀਂ ਹੋਣਾ। ਇਹਨਾਂ ਕੋ ਇੱਥੇ ਰਹਿ ਗਏ ਸੰਧੂ ਵਰਗੇ, ਹੁਸਨ ਮਰ ਜਾਣਾ ਪਾਕਿਸਤਾਨ। ਆਹਾ ਹੁਸਨ ਕਿੱਥੋਂ ਵੇਖ ਲਿਆ ਤੂੰ? ਭਾਈ ਤੁਸੀਂ ਨਹੀਂ ਚਾਹੁੰਦੇ ਉੱਥੇ ਜਾ ਕੇ ਮੈਨੂੰ ਘਰੇ ਵੜਨ? ਨਹੀਂ ਚਾਹੁੰਦਾ, ਮੈਂ ਚਾਹੁੰਦਾ ਇਦਾਂ ਦੀ ਕੋਈ ਗੱਲ ਨਹੀਂ। नहीं ये थल्ले पैर मारने पर मैं उर्दू में थोड़ा ज्यादा कंफर्टेबल हूँ। अगर आप चाहें तो मैं पंजाबी को रहने दूं। चंगड़ा दा लंबड़दार हुंदा इधर। चुप हो गए बोलदे नहीं क्यों वे हाकमा, तत्ती बड़ी सिवियां दी लो वे हाकमा, इन्ना भी बेदर्दा ना हो। ओए होए क्या बात। अस्सलाम वालेकुम सारे दोस्तों ਨੂੰ ਜਿਹੜੇ ਜੁੜੇ ਸਾਡੇ ਚੈਨਲ ਤੇ। ਅਸੀਂ ਨਵਾਂ ਸਿਲਸਿਲਾ ਸ਼ੁਰੂ ਕੀਤਾ, ਪੋਡਕਾਸਟ ਤੇ ਕਿਵੇਂ ਤੁਹਾਨੂੰ ਲੱਗ ਰਿਹਾ ਸਾਡੇ ਪੋਡਕਾਸਟ? ਜ਼ਰੂਰ ਇੱਕ ਵਾਰੀ ਦੱਸਿਓ। ਨਾਸਰ ਵੱਲੋਂ ਪੋਡਕਾਸਟ ਅਸੀਂ ਨਵਾਂ ਸਿਲਸਿਲਾ ਸ਼ੁਰੂ ਕੀਤਾ ਵੀ ਜਿਹੜੇ ਸੋਹਣੇ ਸੋਹਣੇ ਪਿਆਰੇ ਪਿਆਰੇ ਲੋਕ ਸਾਡੇ ਇੱਧਰਲੇ ਪੰਜਾਬ ਦੇ ਉੱਧਰਲੇ ਪੰਜਾਬ ਦੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ, ਆਪਣੀ ਰਹਿਤਲ ਨੂੰ ਪਿਆਰ ਕਰਦੇ ਆ, ਪੰਜਾਬ ਨੂੰ ਪਿਆਰ ਕਰਦੇ, ਉਹਨਾਂ ਦੀਆਂ ਪੋਡਕਾਸਟਾਂ ਤੁਹਾਡੇ ਤੱਕ ਲੈ ਕੇ ਆਈ ਦੀਆਂ। ਸੋ ਪਹਿਲੇ ਐਪੀਸੋਡ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਅੱਜ ਵਾਲਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ, ਇਹ ਸਾਰੇ ਵੀਡੀਓ ਤੋਂ ਬਾਅਦ ਦੱਸਣਾ ਵਾ, ਲੇਕਿਨ ਵੇਖਣਾ ਸਾਰਾ ਤੇ ਕਮੈਂਟ ਵੀ ਕਰ ਦੇਣਾ ਵੀ ਕਿੱਥੇ ਕਿੱਥੇ ਕਿਹੜੀ ਸ਼ਾਇਦ ਦੀ ਲੋੜ ਆ ਇਹਨਾਂ ਨੂੰ ਸਾਨੂੰ ਬਿਹਤਰ ਕਰਨ ਦੀ। ਅਸੀਂ ਹੋਪਫੁਲੀ ਕੋਸ਼ਿਸ਼ ਕਰਾਂਗੇ ਉਹਨੂੰ ਬਿਹਤਰ ਕਰਨ ਦੀ। ਫਿਲਹਾਲ ਤੇ ਜਿਹੜਾ ਜਿੱਥੇ ਆਪਾਂ ਪੋਡਕਾਸਟ ਸਟੂਡੀਓ 'ਚ ਕਰਨ ਰਹੇ ਆ, ਇਹ ਕਿਰਾਏ ਦਾ ਵਾ, ਆਪਣਾ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਚੱਲ ਜੂਗੀ ਤੇ ਪੋਡਕਾਸਟ ਵਧੀਆ। ਤੇ ਜੇ ਵਧੀਆ ਚੱਲੂਗੀ ਇਹ ਤੁਸੀਂ ਚਲਾਓਗੇ ਫਿਰ ਆਪਣਾ ਲਵਾਂਗੇ, ਫਿਲਹਾਲ ਤੇ ਕਿਰਾਏ ਤੇ ਭਾਈ। ਤੇ ਸਾਡੇ ਨਾਲ ਅੱਜ ਬਹੁਤ ਸੋਹਣਾ ਤੇ ਪਿਆਰਾ ਚਿਹਰਾ, ਪਿਆਰਾ ਮਹਾਂਦਰਾ ਪੰਜਾਬੀ ਦਾ, ਇੱਕ ਇੰਡਸਟਰੀ ਦਾ ਬਹੁਤ ਸੋਹਣਾ ਨਾਂ, ਅਜੇ ਸੰਧੂ ਸਾਹਿਬ, ਵੈਲਕਮ ਜਨਾਬ ਤੁਹਾਨੂੰ ਅੱਜ ਦੇ ਪੋਡਕਾਸਟ 'ਤੇ। ਸਲਾਮ ਵਾਲੇਕੁਮ ਭਾਜੀ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਹੋ? ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਸੋਹਣੇ ਲੱਗ ਰਹੇ ਹੋ ਮਾਸ਼ਾਅੱਲਾ। ਕਿਰਾਏ ਦੀ ਜੈਕਟ। ਓ ਦਿਲਜੀਤ ਦੋਸਾਂਝ, ਯੂ ਲੁਕਿੰਗ ਲਾਈਕ ਦਿਲਜੀਤ ਦੋਸਾਂਝ। ਭਾਜੀ ਕਮੈਂਟਾਂ ਦੇ ਵਿੱਚ ਪਤਾ ਕੀ ਹੋਣਾ, ਦਿਲਹਾਰ ਦੋਸਾਂਝ ਹੋਣਾ, ਦਿਲਜੀਤ ਨਹੀਂ ਹੋਣਾ। ਮੈਂ ਇਹਨਾਂ ਦਾ ਥੋੜਾ ਜਿਹਾ ਤਾਰਫ ਕਰਵਾ ਦੇਣਾ ਤੁਹਾਨੂੰ ਜਿਹਨਾਂ ਨੂੰ ਨਹੀਂ ਪਤਾ, ਕਿ ਬਹੁਤ ਸੋਹਣੇ ਗੀਤ ਲਿਖਦੇ ਆ। ਵੈਬ ਸੀਰੀਜ਼ ਦੇ ਜਿਹੜਾ ਸਕ੍ਰਿਪਟ ਹੁੰਦਾ, ਜਿਹੜੇ ਡਾਇਲੋਗ ਹੁੰਦੇ, ਉਹਨਾਂ ਨੂੰ ਲਿਖਦੇ ਆ। ਨਸੀਬੋ ਜੀ ਦਾ ਗਾਣਾ, ਇਹ ਉਹਨਾਂ ਦੀ ਇੱਕ ਫਿਲਮ ਸੀ, ਉਹਦੇ 'ਚ ਇਹਨਾਂ ਨੇ ਉਹਨਾਂ ਨੂੰ ਦਿੱਤਾ। ਫਿਰ ਬੀਰ ਸਿੰਘ ਦੇ ਗਾਣੇ, ਅਮਰਿੰਦਰ ਗਿੱਲ ਦੇ ਗਾਣੇ, ਤੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਆਰਟਿਸਟ ਜਿਨ੍ਹਾਂ ਨੂੰ ਇਹ ਗਾਣੇ ਲਿਖ ਦਿੰਦੇ ਆ। ਕਾਪੀਆਂ ਤੇ ਕਾਪੀਆਂ ਕਾਲੀਆਂ ਕਰਦੇ। ਕਾਪੀਆਂ ਤੇ ਲਿਖਦੇ ਮੋਬਾਈਲ ਤੇ? ਅੱਜ ਕੱਲ੍ਹ ਮੋਬਾਈਲ ਤੇ ਭਾਜੀ। ਮੋਬਾਈਲ ਤੇ? ਹਾਂਜੀ। ਉਹ ਕਾਪੀਆਂ ਦਾ ਦੌਰ ਨਹੀਂ? ਕਾਪੀਆਂ ਦਾ ਦੌਰ ਨਹੀਂ ਰਿਹਾ ਹੁਣ। ਠੀਕ ਹੈ। ਉਹ ਆ ਨਾ ਜਿਵੇਂ ਤੁਹਾਡੇ ਉਹ ਨੀਟੂ ਸ਼ਟਰ ਵਾਲਾ ਆਂਦਾ ਵੀ 1 ਮਿੰਟ 'ਚ ਮੈਂ 100 ਗਾਣਾ ਲਿਖਦਾ ਨਾ, ਕਿੱਥੇ ਆਂਦਾ ਦਿਮਾਗ 'ਚ। ਮੈਂ ਕਿਹਾ ਮੇਰੇ ਵਰਗਾ ਤਾਂ ਉਹਨਾਂ ਨੇ ਦਿਮਾਗ 'ਚ ਰੱਖ, ਬਾਹਰ ਨਾ ਕੱਢੀ। ਅੱਛਾ, ਸੋ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਜੈਕਟ ਪਾ ਕੇ ਅੱਜ ਦਿਲਜੀਤ ਦੋਸਾਂਝ ਵਾਲੀ? ਬਹੁਤ ਵਧੀਆ ਲੱਗ ਰਿਹਾ ਭਾਜੀ। ਯੂ ਲੁਕਿੰਗ ਕੂਲ। ਯਾ ਮੇਰਾ ਜੀ ਕਰਦਾ ਇੱਕ ਕਚੀਲਾ ਦਾ ਮਾੜਾ ਗੇੜਾ ਮਾਰੀ ਆਵਾਂ। ਅੱਛਾ, ਯੂ ਲੁਕਿੰਗ ਕੂਲ। ਯਾ ਕੁਛ ਦਿਨ ਹੋਏ ਆ ਸਾਨੂੰ, ਇੱਕ ਇੱਥੇ ਬੜਾ ਬੰਦਾ ਟੱਕਰਿਆ ਸਾਨੂੰ ਇੱਕ ਨਾ, ਤੇ ਪਾਕਿਸਤਾਨ ਦਾ ਹੀ, ਤੇ ਹੁੰਦਾ ਦੁਬਈ ਹੈ। ਤੇ ਉਹ ਅਸੀਂ ਉਹਦੇ ਐਕਸੈਂਟ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਗੱਲ ਕਰਦਾ। ਪਹਿਲੇ ਪੋਡਕਾਸਟ 'ਚ ਵੀ ਗੱਲ ਹੋਈ ਸੀ ਉਹਦੀ, ਤੇ ਕਿਆ ਖੂਬਸੂਰਤ ਚਿਹਰਾ, 1 ਮਿੰਟ 'ਚ ਜਿੰਨੀ ਉਹਦੀ ਦੌਲਤ ਹੈ ਸਾਰੀ ਦੱਸ ਜਾਂਦਾ। ਅਜੇ ਕਿਸ ਤਰ੍ਹਾਂ ਤੁਸੀਂ ਆਪਣਾ ਮੈਨੂੰ ਤਾਰਫ ਕਰਾਉਣਾ ਕਿਸ ਤਰ੍ਹਾਂ ਕਰਾਓਗੇ? ਸਤਿ ਸ਼੍ਰੀ ਅਕਾਲ ਭਾਜੀ। I want you to see the
elite class of Lahore. I want to show you the brightest side of the Lahore, the people who build the Lahore. And I have the golden visa from Dubai. मेरा तो नहीं character पड़ा है ना, मेरा हाथ आने के लिए। I have a golden visa. Gold visa. I have a luxurious car, Fortuner Legender, माशाल्लाह। पर जी मैं उर्दू में थोड़ा ज़्यादा कंफर्टेबल हूँ। अगर आप चाहें तो मैं पंजाबी को रहने दो। तो उस तर੍ਹਾਂ मतलब वो ਪੰਜਾਬੀ ਦਾ ਬਹੁਤ ਵੱਡਾ ਨਾਮ ਹੈ। ਸੋ ਕਿਉਂ ਆਪਾਂ ਸ਼ੁਰੂਆਤ ਭਾਜੀ ਚੁਗਲੀਆਂ ਤੋਂ ਕਰ ਲਈਏ ਤੇ ਤੇ ਲੈਜੈਂਡਰ ਮਾਡਲ ਕਿਹੜਾ ਇਹਨਾਂ ਨਹੀਂ ਪਤਾ, ਪਰ ਪਾਕਿਸਤਾਨ ਦਾ 3 ਕਰੋੜ ਸਮਥਿੰਗ ਬਣਦਾ। ਅੱਛਾ, ਐਗਜ਼ੈਕਟ ਫਿਗਰ ਨਹੀਂ ਆਪਾਂ ਦੱਸਣੀ, ਨਹੀਂ ਤੇ ਉਹਨੂੰ ਪਤਾ ਲੱਗ ਜਾਣਾ। ਇਹ ਮੈਂਸ਼ਨ ਕਰਿਓ ਬਾਈ, ਜਿਹੜੇ ਪਾਕਿਸਤਾਨ ਤੋਂ ਪੋਡਕਾਸਟ ਵੇਖਦੇ ਆ ਨਾ, ਜਿਹੜੇ ਜਾਣਦੇ ਆ, ਉਹਨਾਂ ਨੂੰ ਜ਼ਰੂਰ ਪਤਾ ਲੱਗੂਗਾ ਵੀ ਅਸੀਂ ਕਿਹਦੀ ਗੱਲ ਕਰਨ ਲੱਗੇ। ਇਹਦਾ ਨਾਮ ਲਿਖ ਕੇ ਥੱਲੇ ਦੱਸਿਓ ਵੀ ਅਸੀਂ ਕਿਹਦੀ ਗੱਲ ਕਰਦੇ। ਉਹਨੇ 1.5 ਮਿੰਟ 'ਚ ਆਪਣੀ ਸਾਰੀ ਦੌਲਤ ਦੱਸ ਦਿੱਤੀ। ਉਹਨਾਂ ਦਾ ਮੇਰਾ WhatsApp ਨੰਬਰ ਹੈਗਾ ਭਾਜੀ, ਨਾ ਮੇਰੇ ਪਿੱਛੇ। ਤੇ ਅਸੀਂ ਉਹਦੀ ਰੇਲ ਬਣਾਉਣੀ ਸ਼ੁਰੂ ਕੀਤੀ ਹੈ ਗੱਲ ਦੀ ਆਪਣੇ ਵੀਡੀਓ। ਪਰ ਇਹ ਪਿਆਰ ਚ ਹੀ ਆ, ਮਤਲਬ ਮਜ਼ਾਕ ਹੀ ਆ। ਨਹੀਂ, ਮੈਂ ਮਜ਼ਾਕ ਨਹੀਂ ਕਰਨ ਡਿਆ। ਮੈਂ ਵਾਕਿਆ ਉਹਦੀ ਰੇਲ ਬਣਾਉਣੀ ਸ਼ੁਰੂ ਰੇਲ ਬਣਾ ਰਿਹਾ। ਵਾਹ। ਮਤਲਬ ਇਹ ਹੈ ਨਾ ਵੀ ਤੁਸੀਂ ਆਪਣਾ ਐਕਸਪ੍ਰੈਸ਼ਨ ਪਾਉਣ ਦਾ ਕਰਕੇ ਉਹਨਾਂ ਕਹਿਣਾ ਵੀ ਆਪਣਾ ਦੱਸਣਾ ਵੀ ਮੈਂ ਜੁੱਤੀ ਕਿਹੜੀ ਪਾਈ ਆ, ਮੈਂ ਜੈਕਟ ਕਿਹੜੀ ਪਾਈ ਆ। ਤੇ ਜੈਕਟ ਸਹੀ ਯਕੀਨ ਕਰੋ, ਜੈਕਟ ਪਾ ਗਿਆ ਵੀ ਐਵੇਂ ਚੰਗੜਾ ਦਾ ਲੰਬੜਦਾਰ ਹੁੰਦਾ ਇਹਦਾ। ਨਹੀਂ ਭਾਜੀ, ਉਹ ਬਹੁਤ ਸਾਰੇ ਉਹਨਾਂ ਨੇ ਇਵੈਂਟਸ ਆ ਜਿਹੜੇ ਹੋਸਟ ਕੀਤੇ ਆ। 200-300 ਕੀਤਾ ਇਵੈਂਟ, ਇਦਾਂ ਨਾ ਕਹੋ ਤੁਸੀਂ ਇਹਨਾਂ ਨੂੰ। ਹਾਂਜੀ ਭਾਜੀ, ਜੋ ਮੈਂ ਸੁਣਿਆ, ਬਾਕੀ ਪਤਾ ਨਹੀਂ। ਚਲੋ ਸ਼ੁਕਰ ਮੇਲਾ ਆਪਾਂ ਕਰਨ ਰਹੇ ਹਾਂ ਤੇ ਗੱਲਬਾਤ ਅੱਗੇ ਤੋਰਦੇ ਹਾਂ। ਸੰਧੂ ਸਾਹਿਬ, ਪਹਿਲਾਂ ਤਾਂ ਵੈਲਕਮ ਤੁਹਾਨੂੰ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ। ਥੈਂਕ ਯੂ ਭਾਜੀ। ਤੇ ਇਹਨਾਂ ਦੀ ਇੱਕ ਪੋਇਟਰੀ ਬਹੁਤ ਸੁਰੀਲੀ, ਪਿਆਰੀ, ਸੋਹਣੀ, ਜਿਹੜੀ ਬਹੁਤ ਵਾਇਰਲ ਹੋਈ ਸੀ। ਤੇ ਉਹ ਸਾਰਿਆਂ ਨੇ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੁਝ ਸੁਣਦੇ, ਫਿਰ ਤੁਹਾਨੂੰ ਪਤਾ ਲੱਗ ਜੂ ਵੀ ਇਹ ਕੌਣ ਹੈ। ਚਲੋ ਜੀ, ਆਉਣ ਦੇ। ਸਾਰਿਆਂ ਤੋਂ ਪਹਿਲਾਂ ਮੈਨੂੰ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ। ਪੋਇਟਰੀ ਤੇ ਚਲੋ ਠੀਕ ਹੈ, ਮਤਲਬ ਲਾਈਨ ਦੇ ਨਾਲ ਲਾਈਨ ਹੀ ਮੈਂ ਜੋੜਦਾ ਵਾਂ। ਮੈਨੂੰ ਕੋਈ ਸ਼ਾਇਰੀ ਦਾ ਬਹੁਤਾ ਇਲਮ ਨਹੀਂ ਹੈਗਾ। ਉਹ ਨਾ ਮੈਨੂੰ ਹਾਲੇ ਵੀ ਯਾਦ, ਮੈਂ 27 ਅਗਸਤ ਨੂੰ ਪੋਸਟ ਕੀਤੀ ਸੀ ਉਹ ਪੋਇਟਰੀ। ਇਸੇ 27 ਅਗਸਤ ਨੂੰ, ਮੇਰੇ ਖਿਆਲ ਨਾਲ 3 ਕੁ ਮਹੀਨੇ ਹੋਏ ਪੂਰੇ। ਤੇ ਉਸ ਤੋਂ ਪਹਿਲਾਂ ਨਹੀਂ ਮੈਂ ਕਦੀ ਇੱਦਾਂ ਪੋਸਟ ਵਗੈਰਾ ਪਾਉਂਦਾ। ਮੈਂ ਬਸ ਉੱਦਾਂ ਹੀ ਨੋਰਮਲ ਫੋਟੋ ਪਾ ਦਿੰਦਾ ਹਾਂ। ਉਹ ਮੇਰੇ ਦੋਸਤ ਨੇ ਬਣਾਈ, ਮੰਨਾ ਸਿੰਘ ਮਿਊਜ਼ਿਕ ਡਾਇਰੈਕਟਰ ਹੈ ਪੰਜਾਬ ਦਾ। ਤੇ ਉਹਨੇ ਵੈਸੇ ਵੀਡੀਓ ਬਣਾਈ, ਤੇ ਅਸਲ 'ਚ ਮੈਂ ਉਹਦੀ ਵੀਡੀਓ ਬਣਾਉਣੀ ਸੀ। ਉਹਨੇ ਮੈਨੂੰ ਕਿਹਾ ਸੀ ਮੈਨੂੰ ਕੁਛ ਲਾਈਨਾਂ ਦੇ ਮੈਂ ਗਾਉਣੀਆਂ। ਉਹਦੀ ਬਣਾਉਂਦਾ ਮੈਂ ਕਿਹਾ ਚੱਲ ਇੱਕ ਮੇਰੀ ਵੀ ਬਣਾ ਦੇ, ਮੈਂ ਵੀ ਪਾ ਦੂੰਗਾ। ਉਹ ਵੀਡੀਓ ਪਾਈ ਆ, ਉਹ ਥੋੜ੍ਹੀ ਚੱਲੀ ਆ, ਤੇ ਉਹਦੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਗਏ ਪਾਕਿਸਤਾਨ ਤੋਂ। ਮੈਂ ਇਹ ਨਹੀਂ ਸੋਚਿਆ ਪਾਕਿਸਤਾਨ ਤੱਕ ਜਾਊਗੀ, ਮੈਂ ਸੋਚਿਆ ਸੀ ਲਾਂਡਰਾਂ ਬੈਠਾ ਪਾਇਆ, ਵੱਧ ਤੋਂ ਵੱਧ ਮੋਹਾਲੀ ਤੱਕ ਚੱਲ ਜੇ, ਇੰਨੀ ਬਹੁਤ ਹੈ। ਬਾਰਡਰ ਕ੍ਰਾਸ ਕਰ ਗਈ ਤੇਰੀ ਪੋਇਟਰੀ। ਬਾਰਡਰ ਕ੍ਰਾਸ ਕਰ ਗਈ। ਉਦੋਂ ਮੇਰੇ 3500 ਫੋਲੋਅਰ ਸੀ, ਮੈਨੂੰ ਪਤਾ। ਤੇ ਉਹ ਚਲੋ ਚੱਲਦੀ ਗਈ ਥੋੜ੍ਹੀ ਬਹੁਤ। ਉਸ ਤੋਂ ਬਾਅਦ ਕਮੈਂਟ ਆਉਣੇ ਸ਼ੁਰੂ ਹੋ ਗਏ ਪਾਕਿਸਤਾਨ ਤੋਂ। ਕਿਸੇ ਦਾ ਕਮੈਂਟ ਆਉਣਾ ਫੈਸਲਾਬਾਦ ਤੋਂ ਬਹੁਤ ਸਾਰਾ ਪਿਆਰ, ਕਿਸੇ ਦਾ ਆਉਣਾ ਲਾਹੌਰ ਤੋਂ ਬਹੁਤ ਸਾਰਾ ਪਿਆਰ। ਤੇ ਫਿਰ ਮੈਸੇਜ ਇਹ ਆਉਣੇ ਸ਼ੁਰੂ ਹੋ ਗਏ ਕੁਛ ਕਿ ਪਾਕਿਸਤਾਨ ਆਉਣਾ ਕਦੋਂ ਆ ਤੁਸੀਂ। ਤੇ ਮੇਰੇ ਮਨ 'ਚ ਯਕੀਨ ਮੰਨਿਓ ਭਾਜੀ, 1% ਵੀ ਨਹੀਂ ਆਇਆ ਕਿ ਇਹ ਪ੍ਰੈਕਟੀਕਲ ਸਵਾਲ ਹੈ। ਇਹ ਨਹੀਂ ਕਿ ਇੱਛਾ ਨਹੀਂ ਆ ਆਉਣ ਦੀ, ਇੱਛਾ ਤਾਂ ਸਾਨੂੰ ਸਾਰਿਆਂ ਨੂੰ ਹੈਗੀ ਸੀ, ਪਰ ਕਦੀ ਇਹ ਸੋਚਿਆ ਨਹੀਂ ਕਿ ਮਤਲਬ ਇਹ ਸੱਚੀ ਚੀਜ਼ਾਂ ਪੋਸੀਬਲ ਵੀ ਹੁੰਦੀਆਂ। ਤੇ ਮੈਂ ਕਹਿ ਦੇਣਾ ਵੀ ਹਾਂ ਜ਼ਰੂਰ, ਜਲਦੀ ਇਸ ਤਰ੍ਹਾਂ ਕਹਿ ਦੇਣਾ ਵਾ। ਤੇ ਮੈਨੂੰ ਲੱਗਦਾ ਕਿ ਉਦੋਂ ਜਿੰਨੇ ਲੋਕੀ ਪਾਕਿਸਤਾਨ ਤੋਂ ਜਿਹੜੇ ਮੈਸੇਜਸ ਆਉਂਦੇ ਰਹੇ ਤੇ ਜਿਹੜੇ ਬੁਲਾਉਣ ਦੀ ਕੋਸ਼ਿਸ਼ ਕਰਦੇ ਰਹੇ, ਤੇ ਜਿਹੜਾ ਮੈਂ ਉਹਨਾਂ ਨੂੰ ਵਟੇ ਸਟੇ ਹੀ ਕਹਿਤਾ ਨਾ ਵੀ ਹਾਂ ਠੀਕ ਆ, ਆ ਜਾਾਂਗੇ, ਉਹ ਸ਼ਾਇਦ ਨਾ ਸਾਰੀਆਂ ਕਿਤੇ ਰੱਬ ਨੇ ਸੱਚੀ ਸੁਣ ਲਈਆਂ। ਤੇ 3 ਮਹੀਨਿਆਂ ਦੇ ਬਾਅਦ ਮੈਨੂੰ ਕੁਝ ਕਮੈਂਟ ਇਦਾਂ ਦੇ ਵੀ ਆਏ ਕਿ ਚਲੋ ਜਿਹੜੇ ਚੰਗੇ ਕਮੈਂਟ ਨਹੀਂ ਕਰਦੇ ਹੁੰਦੇ, ਕੁਝ ਇਦਾਂ ਦੇ ਵੀ ਕਰ ਦਿੰਦੇ ਕਿ ਜੇ ਇੰਨਾ ਸਾਰਾ ਕੁਝ ਚੰਗਾ ਤੇ ਫਿਰ ਤੂੰ ਵੀ ਚੱਲ ਜਾ ਉੱਥੇ, ਇਸ ਤਰੀਕੇ ਨਾਲ। ਹਾਂ, ਕੁਝ ਲੋਕ ਤਾਂ ਬੁਲਾਉਂਦੇ ਆ ਵੀ ਤੁਸੀਂ ਇੱਥੇ ਆਓ, ਪਿਆਰ ਦਾ ਹਨਾ ਤਰੀਕਾ ਹੁੰਦਾ। ਕੁਝ ਕਹਿ ਦਿੰਦੇ ਜੇ ਸਾਰਾ ਕੁਝ ਉੱਥੇ ਵਧੀਆ ਫਿਰ ਤੂੰ ਵੀ ਚੱਲ ਜਾ। ਤੇ ਸੱਚੀ ਉਹਨਾਂ ਦੀ ਸ਼ਾਇਦ ਸੁਣੀ ਗਈ ਹੈ ਕਿ ਪੂਰੇ 3 ਮਹੀਨਿਆਂ ਬਾਅਦ, 3 ਮਹੀਨੇ ਵੀ ਪਤਾ ਨਹੀਂ ਪੂਰੇ ਹੋਏ ਕਿ ਨਹੀਂ, ਮੈਂ ਸੱਚੀ ਇੱਥੇ ਆ ਗਿਆ, ਲਾਹੌਰ ਬੈਠਾ। ਤੇ ਇਹ ਸਾਰਾ ਕੁਝ ਮੈਨੂੰ ਲੱਗਦਾ ਪੋਇਟਰੀ ਦਾ ਕਰਕੇ ਹੋਇਆ। ਕਿਆ ਵਾ। ਹਾਲਾਂਕਿ ਇੱਥੇ ਬੁਲਾਉਣ ਦੇ ਲਈ ਤੁਸੀਂ ਉਹ ਪੋਇਟਰੀ ਦਾ ਕਰਕੇ ਤੇ ਬੁਲਾਇਆ ਨਹੀਂ, ਮੈਂ ਤਾਂ ਵੈਸੇ ਵੀ ਚਲੋ ਜਿਨ੍ਹਾਂ ਦੇ ਨਾਲ ਆਇਆ, ਵੀਰ ਸਿੰਘ ਵੀਰੇ ਦੇ ਨਾਲ ਆਉਣਾ ਹੀ ਸੀ ਸ਼ਾਇਦ। ਪਰ ਮੈਨੂੰ ਇਸ ਤਰ੍ਹਾਂ ਲੱਗਣ ਦਿਆ ਕਿ ਸ਼ਾਇਦ ਉਹ ਜਿਸ ਤਰ੍ਹਾਂ ਯੂਨੀਵਰਸ ਹੈ ਨਾ, ਇੱਕ ਚੀਜ਼ ਦੇ ਨਾਲ ਦੂਜੀ ਕਨੈਕਟ ਹੁੰਦੀ, ਤੀਜੀ ਹੁੰਦੀ, ਚੌਥੀ ਹੁੰਦੀ, ਸ਼ਾਇਦ ਉਸ ਤਰੀਕੇ ਨਾਲ ਹੋਇਆ। ਤੇ ਉਹ ਹੁਣ ਜਿਹੜੀ ਕਵਿਤਾ ਆ 2-4 ਲਾਈਨਾਂ ਉਹ ਮੈਂ ਸੁਣਾ ਦੇਣਾ। ਉਹ ਲਹਿੰਦੇ ਪੰਜਾਬ ਦੇ ਲਈ ਹੈ। ਕਹਿੰਦਾ ਕਿ ਕਲਾ ਨੂੰ ਚਾਹੁਣਾ ਪਾਕਿਸਤਾਨ 'ਚ,
ਕਿਉਂਕਿ ਇੱਥੇ ਮੈਂ ਇੰਨਾ ਵੇਖਿਆ ਕਿ ਕੋਈ ਹੌਲੇ ਤੋਂ ਹੌਲਾ ਸ਼ੇਰ ਵੀ ਬੋਲਦਾ ਨਾ 3-4 ਵਾਰੀ ਅੱਗੋਂ ਵਾਹ ਕਰਦੇ ਨੇ ਰਹਿੰਦੇ ਆ, ਮਤਲਬ ਸਾਰਿਆਂ ਨੂੰ ਨਾ ਤਾਰੀਫ ਕਰਨਾ ਆਉਂਦਾ ਆ। ਉੱਥੇ ਨਹੀਂ ਅਸੀਂ ਕਰਦੇ, ਸਾਨੂੰ ਵਧੀਆ ਤੋਂ ਵਧੀਆ ਚੀਜ਼ ਲੱਗੂਗੀ ਅਸੀਂ ਵੱਧ ਤੋਂ ਵੱਧ ਇੰਨਾ ਕਰ ਦਿੰਦੇ ਮੂੰਹ 'ਚ ਪਾਨ ਪਾਇਆ ਜਿਵੇਂ। ਹਾਂ ਪਤਾ ਨਹੀਂ ਬਸ ਠੀਕ ਹੈ ਵਧੀਆ। ਤੇ ਇੱਥੇ ਇਹ ਚੀਜ਼ ਮੈਨੂੰ ਬੜੀ ਚੰਗੀ ਲੱਗਦੀ ਹੈ ਕਿ ਕਲਾ ਨੂੰ ਚਾਹਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਇਹ ਵੀ ਪਾਕਿਸਤਾਨ 'ਚ। ਵਾਹ। ਤੇ ਇੱਥੇ ਰਹਿ ਗਏ ਸੰਧੂ ਵਰਗੇ, ਇੱਥੇ ਰਹਿ ਗਏ ਸੰਧੂ ਵਰਗੇ, ਹੁਸਨ ਮਰ ਜਾਣਾ ਪਾਕਿਸਤਾਨ 'ਚ। ਆਹਾ ਉੱਥੇ ਹਰ ਪਿੰਡ ਸੈਕਟਰ ਬਣ ਗਿਆ, ਉੱਥੇ ਹਰ ਪਿੰਡ ਸੈਕਟਰ ਬਣ ਗਿਆ ਤੇ ਪੰਜਾਬ ਪੁਰਾਣਾ ਪਾਕਿਸਤਾਨ 'ਚ। ਵਾਹ। ਤੇ ਹਰਮੰਦਰ ਸਾਹਿਬ ਦੇ ਲਈ ਲੱਖ ਸ਼ੁਕਰਾਨੇ, ਪਰ ਨਨਕਾਣਾ ਪਾਕਿਸਤਾਨ 'ਚ। ਸੋ ਸਾਰੀਆਂ ਜਿਹੜੀਆਂ ਮੈਨੂੰ ਚੰਗੀਆਂ ਚੀਜ਼ਾਂ ਲੱਗੀਆਂ ਉਹ ਇਹਨਾਂ 2-4 ਲਾਈਨਾਂ 'ਚ ਸਮਾਈਆਂ ਤਾਂ ਨਹੀਂ ਜਾ ਸਕਦੀਆਂ, ਪਰ ਜਿੰਨਾ ਕੁ ਜੋ ਮੇਰੇ ਜ਼ਿਹਨ 'ਚ ਆਈਆਂ, ਜੋ ਇੱਕ ਰੀਲ ਦੇ ਵਿੱਚ ਆਪਾਂ 30-40 ਸੈਕਿੰਡ ਦੀ ਪਾਉਣੀ ਹੁੰਦੀ ਆ, ਉਹ 'ਚ ਜਿੰਨੀਆਂ ਕਰ ਸਕਦੀਆਂ ਉਹ ਪਾਈਆਂ ਤੇ ਉਹ ਸਾਰਿਆਂ ਨੂੰ ਚੰਗੀਆਂ ਲੱਗੀਆਂ। ਨਨਕਾਣਾ ਸਾਹਿਬ ਵੀ ਓਨਾ ਹੀ ਮਹੱਤਵਪੂਰਨ ਆ, ਹਰਿਮੰਦਰ ਸਾਹਿਬ ਵੀ ਓਨਾ ਹੀ ਆ। ਹੁਸਨ ਕਿੱਥੋਂ ਵੇਖ ਲਿਆ ਤੂੰ? ਹੁਸਨ ਭਾਜੀ ਆ ਪਾਕਿਸਤਾਨੀ ਥੋੜੇ ਡਰਾਮੇ ਡਰੂਮੇ ਵੇਖੇ ਉੱਥੇ ਤੇ ਸਾਰਿਆਂ ਨੂੰ ਮਤਲਬ ਹੈਗਾ ਹੀ ਆ, ਗਾਣੇ ਵੀ ਕੁਛ ਬਣੇ ਆ, ਜੰਜਾਂ ਜਾਂਦੀਆਂ ਜੋ ਹੁੰਦੀਆਂ ਲਾਹੌਰ ਨੂੰ ਅੱਗੇ ਚੰਡੀਗੜ੍ਹ ਗੇੜੀਆਂ ਕੋ ਮਾਰਦੇ, ਕੋਈ ਇਹੋ ਜਿਹਾ ਇਹਦਾ ਮਤਲਬ ਨਹੀਂ। ਮੈਂ ਕੁਛ ਦਿਨ ਹੋ ਗਏ ਆ ਤੁਹਾਡੇ ਨਾਲ ਹੀ ਆ, ਮਾਸ਼ਾਅੱਲਾ ਫਿਰ ਘੁੰਮਣ ਫਿਰਨੇ ਆ, ਥੋੜਾ ਜਿਹਾ ਪਤਾ ਵੀ ਲੱਗ ਜਾਣਾ ਵੀ ਹੁਸਨ ਕੱਲਾ ਗੱਲਾਂ ਬਾਤੀ ਨਹੀਂ, ਉੱਦਾਂ ਵੀ ਕਿਤੇ ਲੈਣਾ ਵੀ ਕਨੈਕਟ ਕੀਤੀਆਂ। ਭਾਈ ਤੁਸੀਂ ਨਹੀਂ ਚਾਹੁੰਦੇ ਉੱਥੇ ਜਾ ਕੇ ਮੈਨੂੰ ਘਰੇ ਵੜਨ? ਨਹੀਂ ਚਾਹੁੰਦਾ, ਮੈਂ ਚਾਹੁੰਦਾ। ਉਹ ਵੇਖਦੇ ਆ ਸਾਰੀਆਂ ਵੀਡੀਓਜ਼। ਅੱਛਾ ਹਾਂਜੀ, ਇਦਾਂ ਦੀ ਕੋਈ ਗੱਲ ਨਹੀਂ। ਇਹ ਥੱਲੇ ਪੈਰ ਮਾਰਨ ਡਿਆ ਜਦੋਂ ਦੀ ਗੱਲ ਹੈਗੀ, ਥੱਲੇ ਪੈਰ ਮਾਰਦਾ, ਮੈਂ ਕੈਮਰੇ 'ਚ ਨਹੀਂ ਆਉਣ ਡਿਆ ਪੈਰ, ਮੈਂ 10 ਦਿਨ ਨੇ ਪੈਰ ਮਾਰਿਆ ਵੀ ਘਰ ਦੇ ਵਹਿੰਦੇ ਆ। ਉਹ ਨਾ ਅੰਜਮ ਇੱਕ ਗੱਲ ਸੁਣਾਉਂਦਾ ਹੁੰਦਾ ਵੀ ਇਹ ਵੀ ਆ ਵੀ ਤੁਸੀਂ ਵੇਖਿਆ ਵੂਖਿਆ ਵੀ ਹੈਗਾ ਕਿ ਨਹੀਂ? ਕੀ ਪੈਰ ਤੇ ਕਿਸੇ ਨੇ ਨਹੀਂ ਵੇਖਿਆ? ਅੱਛਾ, ਵੀ ਇਕੱਲੀ ਹਵਾ 'ਚ ਹੀ ਗੱਲਾਂ ਨੇ ਕਿ ਗੱਲ ਵੀ ਹੈਗੀ? ਨਹੀਂ ਹੈਗੀ ਹੈ। ਮਤਲਬ ਇਹ ਪੋਜ਼ਿਟਿਵ ਵੇ ਦੇ ਵਿੱਚ ਹੀ ਆ, ਇਹਦਾ ਕੁਛ ਉਸ ਤਰ੍ਹਾਂ ਦਾ ਨਹੀਂ ਆ ਤੇ ਹੈਗੀ ਵਧੀਆ ਵੀ ਦੋਸਤ ਨੇ। ਹਾਂ ਤੇ ਉਹ ਨਾ ਮੈਂ ਅੰਜਮ ਦੀ ਗੱਲ ਸੁਣਾਉਂਦਾ ਆਂਦਾ ਵੀ ਇਸੇ ਤਰ੍ਹਾਂ ਨਾ ਕਿਸੇ ਦੀ ਫੋਨ ਤੇ ਗੱਲ ਹੋ ਗਈ ਕਿਸੇ ਕੁੜੀ ਨਾਲ। ਅੱਛਾ। ਤੇ ਉਹਨਾਂ ਵੇਖਿਆ ਨਹੀਂ ਇੱਕ ਦੂਜੇ ਨੂੰ, ਉਹਨਾਂ ਦਾ ਟਾਈਮ ਬਣ ਗਿਆ ਇੱਕ ਦਿਨ। ਅੱਛਾ। ਟਾਈਮ ਬਣ ਗਿਆ ਵੀ ਫਲਾਣੇ ਹੋਟਲ ਤੇ ਆ ਜੀ। ਤੇ ਉਹਨੇ ਕਿਹਾ ਵੀ ਪਤਾ ਕਿਵੇਂ ਲੱਗੂਗਾ ਤੇਰਾ ਮੈਨੂੰ ਵੀ ਤੂੰ ਹੈ? ਆਂਦਾ ਵੀ ਉੱਥੇ ਮੈਂ ਅੰਬ ਦਾ ਜੂਸ ਲੈ ਕੇ ਨਾ ਗਲਾਸ ਚਿੱਟੇ 'ਚ, ਸ਼ੀਸ਼ੇ ਵਾਲੇ ਗਲਾਸ 'ਚ, ਵੀ ਉਹ ਪੀਂਦਾ ਹੋਊਗਾ। ਅੱਛਾ। ਉਹਨੇ ਕਿਹਾ ਚਲੋ ਠੀਕ ਹੈ, ਮੈਂ ਤੈਨੂੰ ਏਦਾਂ ਪਛਾਣ ਲੂੰ। ਉਹ ਗਿਆ, ਉਹ ਮੁੰਡੇ ਦਾ ਜਿਹੜਾ ਟਾਈਮ ਬਣਿਆ ਸੀ, ਉਹਨੇ ਜਾ ਕੇ ਆਖਿਆ ਵੀ ਅੰਬ ਦਾ ਜੂਸ ਦੇ ਦੇ। ਉਹਨੇ ਵੀ ਅੰਬ ਦਾ ਜੂਸ ਤੇ ਹੈਨੀ। ਉਹ ਪਰੇਸ਼ਾਨ ਹੋ ਗਿਆ ਵੀ ਹੁਣ ਕੀ ਬਣੂ। ਉਹ ਆਂਦਾ ਵੀ ਚੱਲ ਏਦਾਂ ਕਰ, ਉਹਦਾ ਦੇ ਦੇ, ਮਾਲਟੇ ਦੇ ਦੇ, ਉਹਦਾ ਰੰਗ ਇੱਕੋ ਜਿਹਾ ਹੀ ਹੁੰਦਾ। ਆਂਦਾ ਚਲੋ ਠੀਕ। ਉਹਨੇ ਮਾਲਟੇ ਦਾ ਜੂਸ ਲੈ ਲਿਆ। ਉੱਤੋਂ ਥੋੜ੍ਹੀ ਦੇਰ ਬਾਅਦ ਉਹ ਆ ਗਈ ਜਿਹਦੇ ਨਾਲ ਟਾਈਮ ਬਣਿਆ। ਇੱਕ ਦੂਜੇ ਨੂੰ ਵੇਖਿਆ ਤੇ ਹੈ ਨਹੀਂ ਤੇ ਉਹ ਮਤਲਬ ਵੀ ਮੂੰਹ ਮੱਥੇ ਨਹੀਂ ਇੰਨੀ ਲੱਗਦੀ, ਹਿਸਾਬ ਕਿਤਾਬ ਏਦਾਂ ਹੀ ਸੀ ਬਸ, ਵੀ ਬਹੁਤਾ ਭੈੜਾ ਹਾਲ ਸੀ। ਤੇ ਉਹਨੇ ਵੇਖਿਆ ਨਾ ਜਦੋਂ ਉਹ ਬੰਦਾ ਇਹਦੇ ਹੱਥ 'ਚ ਗਲਾਸ ਹੈ, ਜੂਸ ਪੀਣ ਡਿਆ, ਉਹਦੇ ਲਾਗੇ ਜਾ ਕਹਿੰਦੀ ਵੀ ਤੁਸੀਂ ਅੰਬ ਦਾ ਜੂਸ ਪੀਣ ਡੇ ਜੇ? ਉਹਦੇ ਵੱਲ ਨੂੰ ਗਲਾਸ ਕਰਕੇ ਕਹਿੰਦਾ ਵੇਖ ਲੈ ਤੇ ਮਾਲਟੇ ਦਾ। ਆਂਦਾ ਵੀ ਤੂੰ ਭਾਈ ਤੂੰ ਬੀਬਾ ਆਪਣਾ ਅੰਬ ਵਾਲਾ ਲੱਭ, ਮੇਰਾ ਤਾਂ ਮਾਲਟੇ ਦਾ, ਕਿਤੇ ਤੇਰੇ ਨਾਲ ਏਦਾਂ ਨਾ ਹੋ ਜੇ। ਜਿਹੜੇ ਘਰ ਦੇ ਸੁਣਨ ਡੇ ਆ ਅਜੇ ਤੇ ਏਦਾਂ ਦੀ ਕੋਈ ਗੱਲ ਨਹੀਂ, ਸ਼ੁਗਰ ਲੱਗੇ ਆ, ਮਜ਼ਾਕ ਕਰਨ ਡੇ ਸਿਰਫ। ਸਮਝ ਆ ਗਿਆ ਯਾਰ। ਬੇਸ਼ੱਕ ਇਹਨੇ ਥੱਲੇ ਦੀ ਮੈਨੂੰ ਪੈਰ ਲਾਇਆ, ਲੇਕਿਨ ਅਸੀਂ ਕਰਨ ਸ਼ੁਗਰ ਰਹੇ। ਹੁਣ ਕੱਪ ਇਸ ਤਰ੍ਹਾਂ ਫੜਨ ਤੋਂ ਬਾਅਦ ਐ ਕਰਨ ਡੇ। ਨਹੀਂ ਉਹ ਤੇ ਭਾਜੀ ਥੋੜੀ ਕੂਲਿੰਗ ਜ਼ਿਆਦਾ ਹੈ। ਠੀਕ ਹੈ, ਐਡਾ ਜੈਕਟਾ ਪਾ ਕੇ ਤੈਨੂੰ ਕੂਲਿੰਗ ਲੱਗਦੀ। ਅੱਛਾ ਚਲੋ, ਸ਼ੁਗਰ ਹੁੰਦਾ ਰਹਿੰਦਾ, ਕਰਦੇ ਰਹੀਦਾ, ਐ ਮਜ਼ਾਕ ਕਰਨ ਡੇ। ਬਿਲਕੁਲ। ਅੱਛਾ ਅਜੇ ਕਿਹਨੂੰ ਜਿਹੜੇ ਆਪਾਂ ਨਸੀਬੋ, ਵੀਰ ਸਿੰਘ ਹੁਣੀ, ਅਮਰਿੰਦਰ, ਇਸ ਤੋਂ ਇਲਾਵਾ ਹੋਰ ਕਿਹਨੂੰ ਸੌਂਗ ਗਾਣੇ ਦਿੱਤੇ ਲਿਖੇ ਤੁਹਾਡੇ? ਸਭ ਤੋਂ ਪਹਿਲਾ ਜਿਹੜਾ ਗਾਣਾ ਸੀ ਉਹ ਮੈਨੂੰ ਪਤਾ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਨਾ, ਤੇ ਵੀਰ ਸਿੰਘ ਵੀਰ ਤੇ ਮੈਂ ਉੱਥੇ
ਸਿੰਘੂ ਬਾਰਡਰ, ਟਿਕਰੀ ਬਾਰਡਰ ਉੱਥੇ ਜਾਂਦੇ ਹੁੰਦੇ ਹਾਂ ਦਿੱਲੀ। ਹੂੰ ਤੇ ਉਦੋਂ ਨਾ ਰਸਤੇ ਦੇ ਵਿੱਚ ਮੈਂ ਵੈਸੇ ਕੁਛ ਨਾ ਲਾਈਨਾਂ ਲਿਖੀਆਂ ਸੀ, ਗੱਡੀ 'ਚ ਮੈਂ ਵੀਰ ਨੂੰ ਵੈਸੇ ਸੁਣਾਈਆਂ, ਵੀਰ ਸਿੰਘ ਵੀਰੇ ਨੂੰ। ਤੇ ਮੈਂ ਇਸ ਲਈ ਨਹੀਂ ਸੀ ਸੁਣਾਈਆਂ ਕਿ ਇਹਨੂੰ ਗਾਓ ਜਾਂ ਕੁਛ, ਕਿਉਂਕਿ ਉਦੋਂ ਤੱਕ ਮੈਂ ਸੋਚਿਆ ਨਹੀਂ ਸੀ ਕਿ ਮੈਂ ਕੋਈ ਗਾਣਾ ਕਦੀ ਲਿਖ ਕੇ ਕਿਸੇ ਨੂੰ ਦੇਣਾ ਵੀ ਆ। ਤੇ ਉਹ ਮੈਂ ਵੈਸੇ ਉਹਨਾਂ ਨੂੰ ਲਾਈਨਾਂ ਸੁਣਾਈਆਂ, ਉਹਨਾਂ ਨੂੰ ਚੰਗੀਆਂ ਲੱਗੀਆਂ ਤੇ ਉਹ ਕਹਿੰਦੇ ਇਹ ਗਾਣਾ ਆਪਾਂ ਕਰਨਾ ਆ। ਉਹ ਗਾਣਾ ਉਹਨਾਂ ਨੇ ਕਰ ਲਿਆ। ਤੇ ਬਾਅਦ 'ਚ ਮੈਂ ਇੱਕ ਦਿਨ ਰੀਅਲਾਈਜ਼ ਕੀਤਾ ਕਿ ਉਹ ਇਨਸਾਨ ਜਿਹੜਾ ਖੁਦ ਇੰਨਾ ਬਾਕਮਾਲ ਰਾਈਟਰ ਆ ਤੇ ਪੰਜਾਬੀ ਇੰਡਸਟਰੀ ਦਾ ਮੈਨੂੰ ਲੱਗਦਾ ਜੇ ਟੌਪ 3 ਤੁਸੀਂ ਅੱਜ ਦੇ ਟਾਈਮ ਦੇ ਵੇਖੋਗੇ, ਹੁਣ ਮੈਨੂੰ ਇਹ ਨਹੀਂ ਪਤਾ ਫਸਟ ਆ, ਸੈਕਿੰਡ ਆ ਕਿ ਥਰਡ ਆ, ਕਿਉਂਕਿ ਹੋਰ ਕੋਈ ਬੰਦਾ ਹਾਲੇ ਦਿਮਾਗ 'ਚ ਨਹੀਂ, ਪਰ ਉਹ ਟੌਪ 3 ਦੇ ਵਿੱਚ ਤੇ ਡੈਫੀਨੇਟਲੀ ਹੈਗਾ ਬੰਦਾ। ਇਹੋ ਇੰਨਾ ਬਾਕਮਾਲ ਰਾਈਟਰ ਜਿਹਨੇ ਅਮਰਿੰਦਰ ਭਾਈ ਨੂੰ ਗਾਣੇ ਦਿੱਤੇ ਆ, ਜਿਨ੍ਹਾਂ ਨੇ ਦਲਜੀਤ ਭਾਈ ਨੂੰ, ਐਮੀ ਭਾਈ ਨੂੰ, ਰਣਜੀਤ ਬਾਵਾ ਵੀਰੇ ਨੂੰ, ਇਹਨਾਂ ਸਾਰਿਆਂ ਨੂੰ ਗਾਣੇ ਦਿੱਤੇ ਆ, ਉਹ ਬੰਦੇ ਨੇ ਪਹਿਲੀ ਵਾਰੀ ਕਿਸੇ ਦਾ ਲਿਖਿਆ ਗਾਣਾ ਗਾਇਆ ਤੇ ਉਹ ਮੇਰਾ ਹੀ ਗਾਣਾ। ਉਦੋਂ ਥੋੜੀ ਜਿਹੀ ਖੁਸ਼ੀ ਜੀ ਹੋਈ। ਉਸ ਤੋਂ ਬਾਅਦ ਮੈਂ ਇੱਕ ਵਾਰੀ ਮਿਲਿਆ ਕੰਵਰ ਗਰੇਵਾਲ ਭਾਜੀ ਨੂੰ, ਤੇ ਉਹਨਾਂ ਨੇ ਕਿਹਾ ਕਿ ਤੇਰਾ ਮੈਂ ਉਹ ਗਾਣਾ ਸੁਣਿਆ ਸੀ ਤੇ ਉਹਨਾਂ ਨੇ ਨਾ ਕੋਈ ਲਾਈਨ ਜੀ ਗੁਣਗੁਣਾਈ, ਉਹਨਾਂ ਨੇ ਆਪਣੇ ਸਟਾਈਲ ਜਿਹੇ ਤੇ ਗਾਇਆ, ਗੱਡੀ 'ਚ ਬੈਠੇ ਤੇ ਗੱਡੀ ਤੋਂ ਬੜੀ ਤੇਜ਼ ਜੀ ਚਲਾਉਣ, ਮੇਰਾ ਤੇ ਧਿਆਨ ਚਲੋ ਠੋਕ ਨਾ ਦੇਣ। ਗੱਡੀ ਭਾਜੀ ਕਾਫੀ ਤੇਜ਼ ਚਲਾਉਂਦੇ ਆ ਤੇ ਪਰ ਉਹ ਆਪਣੀ ਮਸਤੀ ਦੇ ਵਿੱਚ ਹੈਗੇ ਸੀ, ਉਹ ਗਾਣਾ ਗੁਣਗੁਣਾਉਂਦਾ ਤੇ ਉਹ ਕਹਿੰਦੇ ਯਾਰ ਇਦਾਂ ਦਾ ਇੱਕ ਮੈਨੂੰ ਵੀ ਦੇ ਦੇ ਗਾਣਾ। ਉਹਨਾਂ ਨੇ ਐਵੇਂ ਕਹਿਤਾ ਹਨਾ, ਤੇ ਮੈਂ ਕਿਹਾ ਜ਼ਰੂਰ। ਤੇ ਪਰ ਮੇਰੇ ਤੋਂ ਕੋਈ ਗਾਣਾ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਉਹਨਾਂ ਨੂੰ ਦੇ ਸਕਾਂ ਇਦਾਂ ਦਾ। ਫਿਰ ਨਾ ਲਖੀਮਪੁਰ ਖੇੜੀ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ, ਉੱਥੇ ਕਿਸਾਨੀ ਅੰਦੋਲਨ 'ਚ ਕੋਈ ਕਾਫੀ ਮਤਲਬ ਮਾੜਾ ਐਕਸੀਡੈਂਟ ਸੀ, ਐਕਸੀਡੈਂਟ ਵੀ ਨਹੀਂ ਕਹਿ ਸਕਦੇ, ਪਰ ਕੋਈ ਮੰਦਭਾਗੀ ਘਟਨਾ ਸੀ। ਉਹਦੇ ਇਵੈਂਟ ਦੇ ਉੱਤੇ ਨਾ ਮੈਂ ਕੁਛ 4 ਕੁ ਲਾਈਨਾਂ ਲਿਖੀਆਂ ਤੇ ਉਸ ਵੇਲੇ ਕੁਛ ਸਾਡੇ ਸਾਥੀ ਸੀ, ਉਹ ਡਾਕੂਮੈਂਟਰੀ ਵੀ ਬਣਾਉਂਦੇ ਸੀ ਕਿਸਾਨੀ ਅੰਦੋਲਨ ਤੇ। ਉਹਦੇ ਵਿੱਚ ਮੈਂ ਕਿਸੇ ਇੱਕ ਵੀਰ ਤੋਂ ਗਵਾ ਕੇ ਪਾਤੀਆਂ। ਉਹ ਡਾਕੂਮੈਂਟਰੀ ਉਹਨਾਂ ਦੀ ਹੋ ਗਈ ਬੈਨ, ਉਹਦੇ ਵਿੱਚ ਮੈਂ ਵੌਇਸ ਓਵਰ ਵੀ ਦਿੱਤਾ ਸੀ। ਉਹ ਜਦੋਂ ਬੈਨ ਹੋ ਗਈ ਤੇ ਗਾਣਾ ਉਹ ਕਿਤੇ ਵੀ ਨਹੀਂ ਗਿਆ, ਉੱਧਰ ਹੀ ਪਿਆ ਰਹਿ ਗਿਆ। ਤੇ ਇੱਕ ਦਿਨ ਅਸੀਂ ਕੰਵਰ ਗਰੇਵਾਲ ਭਾਈ ਨੂੰ ਮਿਲਣਾ ਸੀ ਤੇ ਸਟੂਡੀਓ ਦੇ ਵਿੱਚ ਬੈਠੇ, ਉਹ ਪੂਰੀ ਫੀਲਿੰਗ 'ਚ ਆਏ, ਕਿਉਂਕਿ ਉਦੋਂ ਹੁਣ ਤੱਕ ਕਿਸਾਨੀ ਅੰਦੋਲਨ 'ਚ ਜਿੰਨੇ ਗਾਣੇ ਆਏ ਸੀ ਸਾਰੇ ਹੀ ਮਤਲਬ ਚਕਵੇਂ ਜਿਹੇ ਗਾਣੇ ਸੀ ਹਨਾ, ਚੜ੍ਹਦੀ ਕਲਾ ਵਾਲੇ ਗਾਣੇ ਸੀ। ਤੇ ਉਹ ਭਾਜੀ ਪੂਰੇ ਜੋਸ਼ 'ਚ ਸੀ ਕਿ ਫੇਰ ਇੱਕ ਹਨਾ ਕਿਸਾਨ ਐਂਥਮ ਟਾਈਪ ਜਿਹਾ ਗਾਣਾ ਉਹ ਰਿਕਾਰਡ ਕਰਨਾ ਸੀ। ਤੇ ਮੈਂ ਕਿਹਾ ਭਾਜੀ ਸਿਰਫ 4 ਕੁ ਲਾਈਨਾਂ ਵੈਸੇ ਸੁਣ ਲਿਓ। ਤੇ ਮਾੜੀ ਮੋਟੀ ਮੇਰੇ ਦਿਮਾਗ 'ਚ ਤਰਜ਼ ਸੀ ਤੇ ਮੈਂ ਗਾ ਕੇ ਉਹਨਾਂ ਨੂੰ ਸੁਣਾਤਾ। ਉਹਨਾਂ ਨੂੰ ਮੈਂ ਜਦੋਂ ਮਤਲਬ ਵੇਖਿਆ ਉਹਨਾਂ ਵੱਲ, ਤੇ ਉਹ ਮਿਊਜ਼ਿਕ ਡਾਇਰੈਕਟਰ ਵੀਰ ਜਿਹੜਾ ਮੰਨਾ ਸਿੰਘ ਤੇ ਕੰਵਰ ਭਾਜੀ, ਉਹ ਦੋਵੇਂ ਹੀ ਮਤਲਬ ਐਂ ਚੁੱਪ ਤੇ ਖਾਮੋਸ਼ ਤੇ ਥੋੜ੍ਹਾ ਥੋੜ੍ਹਾ ਅੱਖਾਂ 'ਚ ਨਮੀ ਵੀ। ਤੇ ਉਹ ਕਹਿੰਦੇ ਯਾਰ ਉਹ ਛੱਡ ਗਾਣਾ, ਆਪਾਂ ਇਹ ਵਾਲਾ ਕਰਦੇ ਹਾਂ। ਉਹ ਗਾਣਾ ਉਹਨਾਂ ਨੇ ਕਰ ਲਿਆ। ਕਿਹੜਾ? ਉਹ ਗਾਣਾ ਸੀ ਸੇਕ, ਗਾਣੇ ਦਾ ਨਾਮ ਸੀ ਸੇਕ, ਔਰ ਉਹਦੇ ਬੋਲ ਸੀ ਕਿ ਹੋਰ ਕੀ ਹੈ ਬਾਕੀ, ਕਿਸ ਚੀਜ਼ ਦੀ ਉਡੀਕ ਹੈ, ਉਹਦੀ ਜੇ ਰਜ਼ਾ ਹੈ ਤਾਂ ਫਿਰ ਇਹ ਵੀ ਠੀਕ ਹੈ। ਹੁਣ ਇਹਦਾ ਕੰਟੈਕਸਟ ਇਹ ਹੀ ਕਿ ਕੁਛ ਕਿਸਾਨ ਅੰਦੋਲਨ ਕਰ ਰਹੇ ਸੀ, ਇੱਕ ਗੱਡੀ ਆਉਂਦੀ ਹੈ ਔਰ ਉਹਨਾਂ ਦੇ ਉੱਤੇ ਚੜ੍ਹ ਜਾਂਦੀ ਹੈ ਤੇ ਉਹਦੇ ਵਿੱਚ ਕੁਛ ਮੌਤਾਂ ਹੋ ਜਾਂਦੀਆਂ। ਉਹਦੇ ਉੱਤੇ ਇੱਕ ਮਤਲਬ ਕਵੀ ਲਿਖਦਾ ਹੈ ਕਿ ਹੋਰ ਕੀ ਹੈ ਬਾਕੀ, ਕਿਸ ਚੀਜ਼ ਦੀ ਉਡੀਕ ਹੈ, ਉਹਦੀ ਜੇ ਰਜ਼ਾ ਹੈ ਤਾਂ ਫਿਰ ਇਹ ਵੀ ਠੀਕ ਹੈ। ਭੁੱਲਣੇ ਨਹੀਂ ਸੌਖੇ ਜਿਹੜੇ ਹੱਥਾਂ ਵਿੱਚੋਂ ਖੁੱਸ ਗਏ ਨੇ, ਚੁੱਪ ਹੋ ਗਏ ਬੋਲਦੇ ਨਹੀਂ ਕਿਉਂ, ਵੇ ਹਾਕਮਾ ਤੱਤੀ ਬੜੀ ਸਿਵਿਆਂ ਦੀ ਲੋ, ਵੇ ਹਾਕਮਾ ਇੰਨਾ ਵੀ ਬੇਦਰਦਾ ਨਾ ਹੋ। ਇਹ ਇੱਕ ਮਤਲਬ ਜਿੱਥੇ ਮਤਲਬ ਸਾਰੇ ਦਬਕੇ ਦੇ ਨਾਲ ਸਰਕਾਰ ਤੋਂ ਗੱਲਾਂ ਮਨਵਾਉਂਦੇ ਸੀ, ਇੱਕ ਬੜੇ ਕਹਿ ਲਓ ਪਿਆਰ ਦੇ ਨਾਲ ਇੱਕ ਗੱਲ ਸੀ, ਇੱਕ ਸਵਾਲ ਸੀ ਸਰਕਾਰ ਨੂੰ। ਇਹ ਗਾਣਾ ਆਇਆ, ਫਿਰ ਉਸ ਤੋਂ ਬਾਅਦ ਕੁਛ ਹੋਰ ਆਉਂਦੇ ਗਏ ਸੀ, ਇਸ ਤਰ੍ਹਾਂ ਲੜੀਵਾਰ ਉਹ ਸਾਰਾ ਚੱਲ ਪਿਆ। ਇੱਕ ਮੀਕਾ ਸਿੰਘ ਵੀਰੇ ਭਾਜੀ ਦੇ ਨਾਲ ਗਾਣਾ ਸੀ, ਚਮਕ ਵੈਬ ਸੀਰੀਜ਼ ਆ, ਹਿੰਦੀ ਵੈਬ ਸੀਰੀਜ਼ ਆ, ਉਹਦੇ 'ਚ ਇੱਕ ਅਮਰਿੰਦਰ ਭਾਜੀ ਦੀ ਫਿਲਮ ਆਈ ਸੀ ਪਿੱਛੇ ਜੇ ਦਾਰੂ ਨਾ ਪੀਂਦਾ ਹੋਵੇ, ਉਹਦਾ ਟਾਈਟਲ ਟਰੈਕ ਸੀ ਦਾਰੂ ਤੇਰੀ ਵੇਖੀ ਮਰਵਾਊ ਜੈਲਦਾਰਾ। ਉਹ ਗੀਤ ਗੁਰਪ੍ਰੀਤ ਗਿੱਲ ਆ ਵੀਰ, ਖਾਲਸਾ ਕਾਲਜ ਤੋਂ ਮੇਰਾ ਦੋਸਤ, ਉਹ ਉਹਨੇ ਗਾਇਆ ਸੀ। ਤੇ ਇਸ ਤਰ੍ਹਾਂ ਹੀ ਆ ਕੁਛ 8-10 ਗਾਣੇ ਜਿਹੜੇ ਆਏ ਆ। ਮਤਲਬ ਗਾਣੇ ਸਾਰੇ ਵਧੀਆ ਇਨਸਾਨਾਂ ਦੇ ਨਾਲ ਆਏ ਜਿਨ੍ਹਾਂ ਦਾ ਸੱਚੀ ਮਨ 'ਚ ਸਤਿਕਾਰ ਵੀ ਆ, ਕਿਉਂਕਿ ਮੈਂ ਪ੍ਰੋਫੈਸ਼ਨਲੀ ਕੋਈ ਬਹੁਤ ਜ਼ਿਆਦਾ ਨਹੀਂ ਇਹ ਕੰਮ ਨੂੰ ਕਰਦਾ ਕਿ ਹਰ ਮਹੀਨੇ ਗਾਣਾ ਆਵੇ, ਬਸ ਸ਼ੌਂਕ ਜਿਹਦੇ। ਉਹਦਾ ਕਰਦਾ ਕੀ ਹੈ? ਮੈਂ ਇਹ ਨਾ ਸਾਡੇ ਇੱਥੇ ਚੱਲਦਾ ਨਾ, ਮੈਂ ਇਹ ਲਿਖਾਰੀ ਹਾਂ, ਮੈਂ ਸ਼ਾਇਰ ਹਾਂ। ਉਹਨੇ ਉਹ ਤਾਂ ਚਲੋ ਠੀਕ ਹੈ, ਕਰਦਾ ਕੀ ਹੈ? ਕੰਮ ਕੀ ਕਰਦੇ ਹੋ? ਕੰਮ ਕੀ ਕਰਦੇ? ਮੈਂ ਚੰਗੇ ਸਮੇਂ ਦੀ ਉਡੀਕ ਕਰਦਾ। ਅੱਛਾ। ਜਿਹੜਾ ਬਹੁਤ ਛੇਤੀ ਆਉਣ ਵਾਲਾ। ਹਾਂਜੀ ਹਾਂਜੀ, ਹਰ ਸਮਾਂ ਚੰਗਾ ਹੀ ਹੁੰਦਾ ਵੈਸੇ। ਅੱਛਾ, ਇਹਦੇ ਤੇ ਫਿਲਮ ਤੇ ਵੀ ਗੱਲ ਚੱਲ ਰਹੀ ਵੀ ਇਸ ਤਰ੍ਹਾਂ ਸਕ੍ਰਿਪਟ ਕਿਸ ਤਰ੍ਹਾਂ ਦੇ ਲਿਖੇ, ਕੋਈ ਅੱਗੇ
ਵੈਬ ਸੀਰੀਜ਼ ਜਾਂ ਕੋਈ ਹਾਂਜੀ। ਫਿਲਮ ਕੀਤੀ ਵੀ ਹੈ ਜਾਂ ਕਰਨ ਵੀ ਜਾ ਰਹੇ? ਸ਼ੁਰੂਆਤ ਹੀ ਆ ਹਾਲੇ ਕਹਿ ਸਕਦੇ। ਇੱਕ ਵੈਬ ਸੀਰੀਜ਼ ਕੀਤੀ ਆ, ਚੌਪਾਲ ਆ OTT ਉੱਧਰ ਚੜ੍ਹਦੇ ਹੂੰ। ਪੰਜਾਬ ਦੇ ਵਿੱਚ, ਜਿਹਦੇ ਤੇ ਪੰਜਾਬੀ ਵੈਬ ਸੀਰੀਜ਼ਾਂ, ਪੰਜਾਬੀ ਫਿਲਮਾਂ ਆਉਂਦੀਆਂ। ਉਹਦੇ ਤੇ ਇੱਕ ਵੈਬ ਸੀਰੀਜ਼ ਆ, ਉਹਦਾ ਨਾਮ ਹੈ ਬਾਗੀ ਹਵਾਵਾਂ। ਹੂੰ 1990 ਦੇ ਸਮੇਂ ਦੀ, 92-94 ਦੇ ਸਮੇਂ ਦੀ ਕਹਾਣੀ ਆ। ਉਹਦੀ ਸਕ੍ਰਿਪਟ ਲਿਖੀ ਆ, ਡਾਇਲੋਗਸ ਲਿਖੇ ਆ, ਤੇ ਸਟੋਰੀ ਵੀ ਵੈਸੇ ਕੀਤੀ ਹੈ ਸਾਰੀ। ਤੇ ਉਹ ਗੁਰਸ਼ਬਦ ਵੀਰ ਨੇ ਜਿਹੜੇ, ਗੁਰਸ਼ਬਦ ਭਾਜੀ, ਹੂੰ ਉਹ ਵਿੱਚ ਲੀਡ ਨੇ, ਜਰਨੈਲ ਸਿੰਘ ਭਾਜੀ ਨੇ, ਤੇ ਉਹ ਕੀਤੀ ਹੈ। ਉਸ ਤੋਂ ਬਾਅਦ ਇੱਕ ਹੁਣ ਅਸੀਂ ਵੈਬ ਸੀਰੀਜ਼ ਖੁਦ ਸ਼ੂਟ ਕੀਤੀ ਹੈ, ਤੇ ਉਹਦੀ ਵੀ ਸਟੋਰੀ ਕੀਤੀ ਆ, ਉਹਦੇ 'ਚ ਅਦਾਕਾਰੀ ਵੀ ਆ ਕੀਤੀ। ਹਾਂ ਹਾਂ, ਕੀ ਬਣਿਆ ਉਹਦੇ 'ਚ? ਉਹ 'ਚ ਬੜੀ ਘੈਂਟ ਬਣੀ ਹੈ, ਅਹਾਂ। ਬਹੁਤ ਸੋਹਣੀ ਬਣੀ। ਮਤਲਬ ਇਹ ਇਸ ਲਈ ਨਹੀਂ ਨਹੀਂ ਕਿ ਤੂੰ ਕੀ ਬਣਿਆ ਉਹਦੇ 'ਚ? ਮੈਂ ਉਹਦੇ 'ਚ ਹੀਰੋ ਬਣਿਆ। ਅੱਛਾ ਜੀ, ਹਮ, ਵਾਹ ਹੀਰੋ। ਹਮ। ਉਹ ਸਾਡਾ ਦੋਸਤ ਹੈ ਸ਼ਹਜ਼ਾਦ ਜੋਈਆ। ਹਮ, ਅਸੀਂ ਪਿੱਛੇ ਜੇ ਸਾਂਝਾ ਪੰਜਾਬ ਫਿਲਮ ਕੀਤੀ, ਸ਼ਾਇਦ ਤੁਸੀਂ ਵੇਖੀ ਹੋਵੇ। ਹਾਂਜੀ ਹਾਂਜੀ। ਪਹਿਲਾਂ ਤੇ ਉਹ ਚੈਨਲ ਬੈਨ ਕਰਤਾ ਸੀ, ਉਹ 8 ਦਿਨਾਂ 'ਚ 1.5-2 ਮਿਲੀਅਨ ਚੱਲ ਗਈ। YouTube ਤੇ ਕੀਤੀ ਸੀ, ਅੱਛਾ ਜੀ, ਤੇ ਹੁਣ ਦੁਬਾਰਾ ਤੋਂ ਫਿਰ ਅਪਲੋਡ ਕੀਤੀ ਹੈ। ਅੱਛਾ। ਇਹ ਹੁਣ ਵੀ ਵਾਵਾ ਚੱਲਣ ਡਈ। ਉਹ 'ਚ ਉਹਦਾ ਕਰੈਕਟਰ ਸੀ, ਆਂਦਾ ਵੀ ਮੇਰੇ ਕੋਲ 2 ਆਪਸ਼ਨ ਸਨ। ਵੀ ਮੈਂ ਉਹਦਾ, ਜਿੱਥੇ ਆਪਾਂ ਫਿਲਮ ਸ਼ੂਟ ਕੀਤੀ ਨਾ, ਉੱਥੋਂ 2 ਘੰਟੇ ਦੂਰ ਉਹਦਾ ਘਰ ਸੀ। ਮੈਂ ਕਿਹਾ ਆ ਜਾ, ਤੈਨੂੰ ਫਿਲਮ 'ਚ ਲੈਣਾ। ਉਹ ਉੱਥੋਂ ਬੜੇ ਕੱਪੜੇ ਕੁਪੜੇ ਪੈਕ ਕਰਕੇ ਆਇਆ ਗੱਡੀ ਤੇ, ਉੱਥੇ ਆ ਕੇ ਕਹਿੰਦਾ ਵੀ ਮੇਰੇ, ਉਹਨੂੰ ਦਾ ਸੀਨ ਆਇਆ ਨਾ ਜਦੋਂ ਗੁਰਚੇਤ ਨੇ ਆਖਿਆ ਵੀ ਆਹ ਸੀਨ ਹੈ ਤੇਰਾ, ਆਂਦਾ ਵੀ ਉਹਦੇ 'ਚ ਇਹ ਸੀ ਵੀ ਇੱਕ ਬੰਦੇ ਆਉਣ ਡੇ ਆ ਭੁੱਲੇ ਭਟਕੇ, ਉਹਨਾਂ ਰਾਹ ਪੁੱਛਣਾ, ਤੇ ਮੈਂ ਉੱਥੇ ਮੰਜੇ ਤੇ ਬੈਠਾ, ਮੈਂ ਕੋਲ 2 ਆਪਸ਼ਨ ਸਣਾ ਦਾ, ਜਾਂ ਤੇ ਆਂਦਾ ਮੈਂ ਮੂੰਹ ਨਾਲ ਬੋਲ ਕੇ ਸਕਦਾ, ਵੀ ਬੋਲ ਕੇ ਦੱਸ ਸਕਦਾ ਵੀ ਇੱਧਰ ਨੂੰ ਚੱਲ ਜਾਓ, ਜਾਂ ਆਂਦਾ ਹੱਥ ਦੇ ਇਸ਼ਾਰੇ ਨਾਲ ਦੱਸ ਸਕਦਾ ਵੀ ਇੱਧਰ ਨੂੰ ਚੱਲ ਜਾਓ। ਆਂਦਾ ਵੀ ਮੇਰੀ ਚਲਾਕੀ ਵੇਖ ਤੂੰ। ਮੈਂ ਆਂਦਾ ਦੋਵੇਂ ਕਰ ਲਏ। ਮੈਂ ਕਿਹਾ ਐ ਨੂੰ ਚੱਲ ਜਾ। ਏਦਾਂ ਦਾ ਸੀਨ ਤੇ ਨਹੀਂ ਤੇਰਾ ਹੈਂ? ਇਦਾਂ ਦੇ ਵੀ ਵੈਸੇ ਮੈਂ ਕੀਤੇ ਆ। ਅੱਛਾ। ਇਦਾਂ ਦਾ ਮੇਰਾ ਜੋ ਡੈਬਿਊ ਕਹਿ ਸਕਦੇ ਨਾ, ਇਦਾਂ ਦਾ, ਉਹ ਇੱਕ ਫਿਲਮ ਆਈ ਸੀ ਅਮਰਿੰਦਰ ਭਾਈ ਦੀ, ਸਰਵਣ, 2017 ਦੇ ਵਿੱਚ। ਉਦੋਂ ਮੈਂ ਪਹਿਲੀ ਵਾਰੀ ਆਪਣੇ ਮਤਲਬ ਮੈਂ ਸ਼ੂਟਿੰਗ ਵਗੈਰਾ ਪਹਿਲੀ ਵਾਰੀ ਵੇਖੀ ਸੀ। ਮੈਂ ਹੀ, ਮੇਰਾ ਦੋਸਤ ਹੀ, ਤੇ ਅਸੀਂ ਟ੍ਰੇਨ ਤੇ ਬਹਿ ਗਏ ਤੇ ਅੰਮ੍ਰਿਤਸਰੋਂ ਆ ਗਏ ਚੰਡੀਗੜ੍ਹ। ਉਦੋਂ ਮੈਂ ਸਕੈਚਿੰਗ ਵੀ ਥੋੜ੍ਹੀ ਬਹੁਤ ਕਰਦਾ ਹੁੰਦਾ ਹਾਂ, ਤੇ ਅਮਰਿੰਦਰ ਭਾਈ ਦਾ ਸਕੈਚ ਬਣਾਇਆ ਸੀ। ਤੇ ਉੱਥੇ ਉਹਨਾਂ ਨੂੰ ਮਿਲੇ, ਠੀਕ ਹੈ, ਉਹਨਾਂ ਨੇ ਵੇਖਿਆ ਸਕੈਚ। ਉੱਥੇ ਉਹਨਾਂ ਦਾ ਸੀਨ ਚੱਲਦਾ ਸੀ ਬੱਸ ਅੱਡੇ ਤੇ ਨਾ, ਸਿੰਮੀ ਚਾਹਲ ਜੀ ਤੇ ਅਮਰਿੰਦਰ ਭਾਈ ਦਾ ਮਤਲਬ ਕੋਈ ਕਨਵਰਸੇਸ਼ਨ ਸੀ, ਤੇ ਉੱਥੋਂ ਭਾਈ ਨੇ ਬੈਗ ਪਾਇਆ ਸੀ, ਤੇ ਉਹਨਾਂ ਨੇ ਨਾ ਬੱਸ ਆਉਂਦੀ ਇੱਕ, ਤੇ ਬੱਸ 'ਚ ਬਹਿ ਕੇ ਤੇ ਚਲੇ ਜਾਣਾ ਸੀ। ਤੇ ਹੁਣ ਤੂੰ ਬੱਸ ਦਾ ਕਨੈਕਟਰ ਸੀ? ਨਹੀਂ, ਕੰਡਕਟਰ ਵੀ ਨਹੀਂ, ਸਵਾਰੀ। ਅੱਛਾ, ਸਵਾਰੀ। ਕੰਡਕਟਰ ਤਾਂ ਫਿਰ ਵੀ ਬੋਲਦਾ ਨਾ, ਹਾਂਜੀ ਹਾਂਜੀ ਕਿੱਥੇ ਜਾਣਾ, ਕਿਰਾਇਆ ਦੋ। ਮੇਰਾ ਤੇ ਉਹ ਵੀ ਨਹੀਂ ਸੀ। ਤੇ ਕਿਸੇ ਦੇ ਵਿੱਚ ਕੋਈ ਇੱਛਾ ਨਹੀਂ ਸੀ ਕਿ ਬੱਸ ਦੇ ਵਿੱਚ ਬਹਿ ਜਾਈਏ, ਹਨਾ, ਨਹੀਂ ਤੇ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਵੀ ਕਿਸੇ ਤਰੀਕੇ ਕੈਮਰੇ 'ਚ ਆ ਜਾਈਏ। ਮੈਂ ਆਪਣੇ ਦੋਸਤ ਨੂੰ ਕਿਹਾ, ਮੈਂ ਕਿਹਾ ਜੱਸ ਚੱਲ ਚੱਲੀਏ, ਆਪਾਂ ਬੱਸ 'ਚ ਵੜ ਜਾਈਏ। ਅਸੀਂ ਬਹਿ ਗਏ, ਤੇ ਮੈਂ ਉਹਨੂੰ ਵਿੰਡੋ ਸੀਟ ਤੇ ਵੀ ਨਹੀਂ ਬਹਿਣ ਦਿੱਤਾ, ਕਿਉਂਕਿ ਕੈਮਰਾ ਲੱਗਾ ਤੇ ਵਿੰਡੋ ਸੀਟ 'ਚ ਮੈਂ ਦਿਖਾਂ, ਹਨਾ, ਇਸ ਤਰ੍ਹਾਂ ਜਿਵੇਂ ਮੰਨ ਲਓ ਆ ਕੈਮਰਾ ਤੇ ਇਸ ਤਰ੍ਹਾਂ ਬੱਸ ਲੱਗੀ ਆ, ਤੇ ਇਹਦੇ ਪਿੱਛੇ ਅਮਰਿੰਦਰ ਭਾਈ। ਤੇ ਉਹ ਬੱਸ ਆਈ, ਤੇ ਬੱਸ 'ਚ ਅਸੀਂ ਬੈਠੇ ਪੂਰੇ ਚਾਅ ਦੇ ਨਾਲ ਕਿ ਚਲੋ ਅਮਰਿੰਦਰ ਭਾਈ ਵਿੱਚ ਚੜ੍ਹਦੇ ਆ, ਪੂਰਾ ਸ਼ਾਰਟ ਸ਼ੂਟ ਆਇਆ, ਵਿੰਡੋ 'ਚ ਬੈਠੇ, ਅਸੀਂ ਚਲੇ ਗਏ। ਉਹ ਫਿਲਮ ਹੋਈ ਭਾਜੀ ਰਿਲੀਜ਼, ਉਹ ਰਿਲੀਜ਼ ਹੋਈ 2018 ਦੇ ਵਿੱਚ, ਕਿ ਸ਼ਾਇਦ 17 ਦੇ ਵਿੱਚ, 13 ਜਨਵਰੀ ਨੂੰ, ਲੋਹੜੀ ਵਾਲੇ ਦਿਨ ਰਿਲੀਜ਼ ਹੋਈ। ਹੋਰ ਕਿਸੇ ਨੇ ਫਿਲਮ ਵੇਖਣੀ ਹੁੰਦੀ, ਨਾ ਵੇਖਣੀ ਹੁੰਦੀ, ਸਾਨੂੰ ਨਹੀਂ ਫਰਕ ਪੈਂਦਾ, ਪਰ ਅਸੀਂ ਦੋਵੇਂ ਚਲੇ ਗਏ ਕਿ ਚੱਲ ਪਹਿਲੀ ਵਾਰੀ ਏਡੀ ਵੱਡੇ ਸਕਰੀਨ ਤੇ ਆਉਣਾ। ਉਹ ਆਏ, ਉਹ ਸੀਨ ਆਇਆ, ਮੈਂ ਦੱਸ ਆਹ ਆਈ ਫਿਲਮ, ਆਹ ਆਈ ਅਸਲੀ ਸੀਨ ਜਿਹਦਾ ਕਰਕੇ ਆਪਾਂ ਆਏ ਆ। ਬਾਕੀ ਫਿਲਮ ਦਾ ਸਟੋਰੀ ਦਾ ਕੁਛ ਨਹੀਂ ਚੇਤਾ। ਸੀਨ ਆਇਆ, ਬੱਸ ਆਈ, ਰੁਕੀ, ਸ਼ਾਟ ਲੱਗਾ ਬੱਸ ਦੇ ਟਾਇਰਾਂ ਦਾ, ਭਾਰੀ ਬਹਿ ਗਏ, ਤੇ ਟਾਇਰ ਹੀ ਐਗਜ਼ਿਟ ਹੋ ਗਏ। ਉਹਨਾਂ ਨੇ ਕਿਤੇ ਇੰਨੀ ਨਹੀਂ ਕੋਸ਼ਿਸ਼ ਕੀਤੀ ਕਿ ਮਾੜਾ ਜਿਹਾ ਕੈਮਰਾ ਐਂ ਕਰ ਦਈਏ ਵੀ ਵਿੰਡੋ ਸਾਈਡ ਦੇ ਵਿੱਚ ਜਿਹੜਾ ਬੰਦਾ ਮਤਲਬ ਤੁਹਾਡਾ ਟਾਇਰ ਚੰਗੇ। ਉਹ ਟਾਇਰਾਂ ਦਾ ਸ਼ਾਟ ਆਇਆ, ਕੌਣ ਵਿੱਚ ਚੜਿਆ ਕੌਣ ਨਹੀਂ ਚੜਿਆ ਕੁਛ ਨਹੀਂ ਪਤਾ, ਤੇ ਟਾਇਰ ਹੀ ਇਦਾਂ ਐਗਜ਼ਿਟ ਹੋ ਗਏ। ਤੇ ਉਹ ਜਦੋਂ ਚਲੇ ਗਿਆ ਸੀਨ, ਮੈਂ ਉਹਦੇ ਵੱਲ ਵੇਖਿਆ ਤੇ ਉਹਨੇ ਮੇਰੇ ਵੱਲ ਵੇਖਿਆ, ਤੇ ਮੈਂ ਕਿਹਾ ਇੰਨੀ ਚੀਜ਼ ਲਈ ਆਪਾਂ ਆਏ ਹਾਂ, ਤੇ ਹੁਣ ਅਗਲੀ ਸੀਨ ਦੇ ਵਿੱਚ ਕੀ ਹੁੰਦਾ ਕੀ ਨਹੀਂ, ਆਪਾਂ ਕੋਈ ਉਮੀਦ ਨਾ ਹੀ ਰੱਖੀਏ। ਉਹ ਨਾ ਜੋਈਏ ਦੀ ਗੱਲ ਦੱਸ ਨਾ, ਆਂਦਾ ਵੀ ਜਿੱਦਣ ਫਿਲਮ ਲੱਗੀ ਨਾ, ਇਹ ਇਸੇ ਫਿਲਮ ਦੀ, ਤੇ ਉਹ ਟੀਵੀ ਤੇ ਆਂਦਾ ਲਾ ਲਿਆ ਟੀਵੀ, ਬਹਿ ਗਏ ਸਾਰੇ ਫਿਲਮ ਵੇਖਣ ਡਿਆ ਵੀ ਮੈਂ ਫਿਲਮ 'ਚ ਆਉਣਾ। ਆਂਦਾ ਮੈਨੂੰ ਤਾਂ ਪਤਾ ਸੀ ਕਿੰਨਾ ਕੁ ਸ਼ਾਟ ਆਉਣਾ। ਆਂਦਾ ਮੈਂ ਸਾਰਿਆਂ ਨੂੰ ਆਖਿਆ ਵੀ ਕੋਈ ਮੂੰਹ ਐ ਨੂੰ ਨਾ ਕਰੇ, ਸ਼ਾਟ ਲੰਘ ਜਾਣਾ ਜੇ। ਬਸ ਉਹੀ ਗੱਲ, ਨਾ ਕੋਈ ਤਾਂ ਵਾਸ਼ਰੂਮ ਜਾਏ, ਮੇਰਾ ਸ਼ਾਟ ਲੰਘ ਜਾਣਾ। ਨਹੀਂ ਅਸੀਂ ਕਿਉਂਕਿ ਇੱਥੇ ਅੰਮ੍ਰਿਤਸਰ ਆ ਗਏ ਨਾ,
ਮਤਲਬ ਟੌਰ ਵਾਹਵਾ ਬਣਾ ਲਈ ਸੀ ਵੀ ਅਸੀਂ ਸ਼ੂਟ ਕਰਕੇ ਆਏ। ਅਸੀਂ ਉੱਥੇ ਇਹੋ ਕਿਹਾ ਸੀ 2-3 ਸੀਨ ਹੈਗੇ ਆ, ਪਰ ਉਹਨਾਂ ਨੇ ਕੋਈ ਮਤਲਬ ਲੈਂਥ ਘਟਾਉਣ ਦਾ ਕਰਕੇ ਨਾ ਕੱਟ ਤੇ ਵਿੱਚੋਂ। ਅਸੀਂ ਇਹ ਨਹੀਂ ਦੱਸਿਆ ਕਿ ਵੀ ਕਵਰ ਕਰ ਲਿਆ। ਹੂੰ ਵਾਹ। ਲਓ ਵੀ ਅਜੇ ਬਹੁਤ ਸ਼ੁਕਰੀਆ ਤੇਰਾ, ਤੂੰ ਸਾਨੂੰ ਟਾਈਮ ਦਿੱਤਾ, ਤੂੰ ਸਾਨੂੰ ਮੌਕਾ ਦਿੱਤਾ, ਏਡੀ ਸੋਹਣੀ ਸਟਾਰਟਿੰਗ ਜਦੋਂ ਇੰਗਲਿਸ਼ ਸੁਣਾਈ ਰੱਬ ਚ ਮੈਂ ਸੀਰੀਅਸ ਹੋਣ ਲੱਗੇ ਆ। ਯਾਰ ਸੀਰੀਅਸ ਮਤਲਬ ਮੈਂ ਸੀਰੀਅਸ ਨਹੀਂ ਲੱਗਦਾ ਤੈਨੂੰ? ਯੂ نو ਇੰਗਲਿਸ਼ ਇਜ਼ ਲਾਈਕ ਅ ਬ੍ਰਦਰ ਟੂ ਮੀ। ਅੱਛਾ ਹਰ ਚੀਜ਼ ਨੂੰ ਲਾਈਕ ਬ੍ਰਦਰ ਕਹਿ ਦਿੰਦੇ, ਇਹ ਨਹੀਂ ਵੇਖਦੇ ਵੀ ਭਾਸ਼ਾ ਕਿਸੇ ਦਾ ਭਰਾ ਥੋੜੀ ਹੋ ਸਕਦੀ ਹੈ, ਗੱਡੀ ਕਿਸੇ ਦਾ ਭਰਾ ਨਹੀਂ। ਫੋਰਚੂਨਰ ਇਜ਼ ਲਾਈਕ ਅ ਬ੍ਰਦਰ ਟੂ ਮੀ ਹਰ ਚੀਜ਼ ਨੂੰ। ਤੇ ਉਹ ਇੱਕ ਵਾਰੀ ਮਿਲੇ ਤੇ ਉਦੋਂ ਤੇ ਚਲੋ ਵੈਸੇ ਭੁਲੇਖਾ ਜਿਹਾ ਸੀ, ਦੂਜੀ ਵਾਰੀ ਕਨਫਰਮ ਹੋ ਗਿਆ ਇੰਗਲਿਸ਼ ਨਹੀਂ ਆਉਂਦੀ, ਉਹ ਬਸ ਇੱਕ ਐਕਸੈਂਟ ਹੀ ਹੈ, ਬਸ ਫੁਕਰਾ ਹੀ ਹੈ। ਹਾਂ ਉਹ ਸਾਨੂੰ ਨਹੀਂ ਨਾ ਆਉਂਦੀ, ਤੇ ਤਾਂ ਕਰਕੇ ਅਸੀਂ ਮੰਨ ਲੈਨੇ ਵੀ ਸ਼ਾਇਦ ਸਹੀ ਬੋਲ ਰਿਹਾ। ਨਾਲੇ ਵਿੱਚ ਪਾਉਂਦੇ ਜਦੋਂ ਕਹਿੰਦੇ ਉਹ ਭੁੱਲ ਗਈ ਹੈ। ਉਹ ਜਦੋਂ ਵੌਇਸ ਨੋਟ ਆਏ ਨਾ ਤੇ ਮੈਂ 0.5 ਤੇ ਕਰਕੇ ਸੁਣੇ, ਉਦੋਂ ਮੈਂ ਕਿਹਾ ਇਹ ਤਾਂ ਗਲਤ ਹੈ ਸਾਰਾ, ਐਕਸੈਂਟ ਹੀ ਸਹੀ ਹੈ। ਚਲੋ ਰੱਬ ਨੂੰ ਹਦਾਇਤ ਦੇਵੇ, ਐਕਸੈਂਟ ਉਹਦਾ ਸਹੀ ਕਰੇ ਮਹਾਰਾਜ, ਭਲੀ ਕਰੇ। ਬਹੁਤ ਸ਼ੁਕਰੀਆ ਜੀ। ਸੋ ਹੋਪਫੁਲੀ ਤੁਹਾਨੂੰ ਸਾਡੇ ਪੋਡਕਾਸਟ ਵਧੀਆ ਲੱਗਦੇ ਆ, ਜੇ ਵਧੀਆ ਲੱਗਦੇ ਤਾਂ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ, ਨਾ ਭੁੱਲਣਾ, ਨਾ ਭੁੱਲਣਾ। 3 ਵਾਰੀ ਮੈਂ ਕਹਿਤਾ, ਜੇ ਕਮੈਂਟ ਕਰਿਓ ਤੇ ਦੱਸਿਓ, ਅਸੀਂ ਇਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਚਿਹਰੇ ਆ, ਇਸ ਤਰ੍ਹਾਂ ਦੇ ਸੋਹਣੇ ਸੋਹਣੇ ਮੁਹਾਂਦਰੇ ਸਾਡੇ ਯੰਗ ਅੱਗੋਂ ਆਉਣ ਵਾਲੇ ਉਹ ਯੂਥ ਜਿਹੜੀ ਚਾਹੁੰਦੀ ਹੈ ਕਿ ਆਪਾਂ ਇੱਕ ਦੂਜੇ ਨਾਲ ਜੁੜੀਏ, ਉਹ ਫਿਲਮ ਇੰਡਸਟਰੀ ਹੋਵੇ, ਮਿਊਜ਼ਿਕ ਇੰਡਸਟਰੀ ਹੋਵੇ, ਨੋਰਮਲ ਲਾਈਫ ਦੇ ਵਿੱਚ, ਮਤਲਬ ਕਿ ਉਹ ਸਾਂਝਾਂ ਦੀ ਗੱਲ ਕਰਦੇ, ਪਿਆਰ ਦੀ ਗੱਲ ਕਰਦੇ ਆ। ਸੋ ਮਿਲਦੇ ਆ ਤੁਹਾਨੂੰ ਨਵੇਂ ਵੀਡੀਓ, ਨਵੇਂ ਪੋਡਕਾਸਟ 'ਚ। ਰੱਬ ਰੱਖਾ।